एक ओंकार सतनाम करता पुरख निर्भय निर्वैर अकाल मूरत अजूनी सैभं गुर प्रसाद जप आद सच जुगाद सच है पी सच नानक होसी पी सच। धन गुरु रामदास जी, धन गुरु रामदास जी। सारी संगत प्यार नाल लखन जी। धन बाबा ਦੀਪ ਸਿੰਘ जी। ਅੱਜ ਸਾਰੇ ਪਰਿਵਾਰਕ ਮੈਂਬਰ ਫਿਰ ਗੁਰੂ ਜੀ ਦੀ ਗੋਦ ਵਿੱਚ ਆਪਾਂ ਇਕੱਤਰਿਤ ਹੋਏ ਹਾਂ। ਅੱਜ ਦੀ ਪਰਿਵਾਰਕ ਮੀਟਿੰਗ ਦੀ ਪ੍ਰਾਰੰਭਤਾ ਆਪਾਂ ਕਰੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਜੋ ਨਹੀਂ ਮਿਲਿਆ ਉਹ ਬਿਹਤਰ ਨਹੀਂ ਸੀ। ਸਾਡੀ ਲਾਈਫ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਬੰਦਾ ਬੜੇ ਯਤਨ ਕਰਦਾ ਨਹੀਂ ਮਿਲਦੀਆਂ। ਇਹਦਾ ਮਤਲਬ ਉਹ ਚੀਜ਼ਾਂ ਨਾ ਮਿਲਣ ਦੇ ਵਿੱਚ ਹੀ ਸਾਡੀ ਭਲਾਈ ਛੁਪੀ ਸੀ। ਹਰ ਵੇਲੇ ਆਪਣੇ ਮਨ ਨੂੰ, ਆਪਣੇ ਅੰਦਰ ਨੂੰ ਪੋਜ਼ਿਟਿਵ ਰੱਖੋ। ਜੋ ਨਹੀਂ ਮਿਲਿਆ ਉਹ ਬਿਹਤਰ ਨਹੀਂ ਸੀ, ਜੋ ਹੈ ਉਹ ਬਿਹਤਰ ਹੈ, ਤੇ ਜੋ ਅੱਗੇ ਮੈਨੂੰ ਮਿਲੇਗਾ ਉਹ ਬਿਹਤਰੀਨ ਹੋਵੇਗਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਜੋ ਨਹੀਂ ਮਿਲਿਆ ਉਹ ਬਿਹਤਰ ਨਹੀਂ ਸੀ, ਜੋ ਮੈਨੂੰ ਮਿਲਿਆ ਹੋਇਆ ਉਹ ਬਿਹਤਰ ਹੈ, ਤੇ ਜਿਹੜਾ ਮੈਨੂੰ ਅਗਾਂਹ ਵੀ ਮਿਲਣਾ ਨਾ ਉਹ ਮੇਰੇ ਲਈ ਬਿਹਤਰੀਨ ਹੋਵੇਗਾ। ਕਿਉਂ ਬਿਹਤਰੀਨ ਹੋਵੇਗਾ? ਕਿਉਂਕਿ ਜਿਹੜਾ ਮੇਰਾ ਗੁਰ ਪਰਮੇਸ਼ਰ ਸਾਈਂ ਮੇਰਾ ਮਾਲਕ ਹੈ ਨਾ, ਉਹ ਕਦੀ ਵੀ ਮੇਰੇ ਨਾਲ ਬੁਰਾ ਕਰ ਹੀ ਨਹੀਂ ਸਕਦਾ। ਉਹ ਮੇਰੇ ਨਾਲ ਬੁਰਾ ਕੀ ਕਰੇਗਾ? ਜਿਹੜਾ ਇੰਨਾ ਫਿਕਰਮੰਦ ਹੈ ਮੇਰੇ ਲਈ, ਅਜੇ ਮੇਰਾ ਜਨਮ ਵੀ ਨਹੀਂ ਹੋਇਆ ਤੇ ਇੰਨੀ ਫਿਕਰ ਉਹਨੇ ਮੇਰੀ ਰੱਖ ਲਈ, ਮੇਰੇ ਜਨਮ ਤੋਂ ਪਹਿਲਾਂ ਹੀ ਮੇਰੀ ਖੁਰਾਕ ਮੇਰੀ ਮਾਂ ਦੇ ਕੋਲ ਭੇਜ ਦਿੱਤੀ। ਉਹ ਮੇਰੇ ਨਾਲ ਬੁਰਾ ਕੀ ਕਰੇਗਾ? ਔਰ ਪਰਮੇਸ਼ਰ ਸਾਈਂ ਨੂੰ ਪਤਾ ਹੈ ਛੋਟਾ ਬੱਚਾ ਹੈ, ਜ਼ਿਆਦਾ ਗਰਮ ਦੁੱਧ ਪੀਵੇ ਜ਼ੁਬਾਨ ਸੜ ਸਕਦੀ ਏ, ਜ਼ਿਆਦਾ ਠੰਡਾ ਦਿੱਤਾ ਜਾਵੇ ਇਹਦਾ ਪੇਟ ਖਰਾਬ ਹੋ ਸਕਦਾ ਹੈ, ਪਰ ਉਹਨੂੰ ਮੇਰਾ ਇੰਨਾ ਫਿਕਰ ਏ, ਜਿਹੜੀ ਖੁਰਾਕ ਮੇਰੀ ਮਾਂ ਦੇ ਕੋਲ ਮੇਰੀ ਭੇਜਦਾ ਹੈ ਨਾ, ਨਾ ਤੱਤੀ ਭੇਜਦਾ ਨਾ ਠੰਡੀ ਭੇਜਦਾ, ਉਹ ਮੇਰਾ ਬੁਰਾ ਕੀ ਕਰੇਗਾ? ਇਸ ਕਰਕੇ ਹਰ ਵੇਲੇ ਪੋਜ਼ਿਟਿਵਿਟੀ ਰੱਖੋ ਆਪਣੇ ਅੰਦਰ। ਹਰ ਵੇਲੇ ਇਹੀ ਚੀਜ਼ ਰੱਖੋ ਕਿ ਜੋ ਮੇਰੇ ਕੋਲ ਹੈ ਉਹ ਬਿਹਤਰ ਹੈ। ਕਈ ਤੇ ਲੋਕ ਇਹਨਾਂ ਚੀਜ਼ਾਂ ਲਈ ਵੀ ਤਰਸਦੇ ਨੇ ਜੋ ਮੈਨੂੰ ਗੁਰੂ ਜੀ ਨੇ ਦਿੱਤੀਆਂ ਨੇ, ਤੇ ਜੋ ਮੈਨੂੰ ਅਗਾਂਹ ਮਿਲਣਾ ਹੈ ਨਾ ਉਹ ਬਿਹਤਰੀਨ ਹੀ ਹੋਵੇਗਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਮੈਂ ਕਹਿੰਦਾ ਬੜਾ ਹੌਸਲਾ ਦੇਵੇਗੀ। ਕਈ ਵਾਰੀ ਬੰਦਾ ਕਈ ਥਾਵਾਂ ਦੇ ਉੱਤੇ ਇਕੱਲਾ ਰਹਿ ਜਾਂਦਾ ਹੈ, ਸਾਰੇ ਸਾਥ ਛੱਡ ਦਿੰਦੇ ਨੇ। ਇਕੱਲੇ ਰਹਿਣਾ ਸਾਨੂੰ ਇਹ ਵੀ ਸਿਖਾਉਂਦਾ ਹੈ ਕਿ ਅਸਲੀਅਤ ਦੇ ਵਿੱਚ ਤੁਹਾਡੇ ਕੋਲ ਆਪਣੇ ਆਪ ਤੋਂ ਇਲਾਵਾ ਦੂਜਾ ਹੈ ਹੀ ਕੋਈ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਤੁਹਾਡੇ ਕੋਲ ਵਾਸਤਵ ਦੇ ਵਿੱਚ ਸਵੈਮ ਤੋਂ ਇਲਾਵਾ, ਆਪਣੇ ਆਪ ਤੋਂ ਇਲਾਵਾ ਕੁਝ ਹੈ ਹੀ ਨਹੀਂ ਹੈ। ਇਕੱਲਾ ਰਹਿਣਾ ਸਾਨੂੰ ਆ ਵੀ ਸਿਖਾਉਂਦਾ ਹੈ। ਔਰ ਮੇਰੀ ਬੇਨਤੀ ਹੈ, ਜਦੋਂ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕਿਤੇ ਮੁਕਾਮ ਆ ਜਾਵੇ ਨਾ,
ਸਾਰੇ ਰਿਸ਼ਤੇ ਨਾਤੇ ਸਾਥ ਛੱਡ ਦੇਣ, ਕੱਲੇ ਤੁਸੀਂ ਰਹਿ ਜਾਓ, ਫਿਰ ਵੀ ਆਪਣੇ ਆਪ ਨੂੰ ਪੋਜ਼ਿਟਿਵ ਰੱਖਿਓ। ਭਾਵੇਂ ਦੁਨੀਆ ਨੇ ਮੇਰੇ ਨਾਲ ਨਾਤਾ ਤੋੜ ਲਿਆ, ਪਰ ਉਹ ਦੁਨੀਆ ਨੂੰ ਬਣਾਉਣ ਵਾਲਾ ਤੇ ਮੇਰੇ ਨਾਲ ਹੀ ਹੈ ਨਾ, ਜਿਹਦਾ ਮੈਂ ਸਿਮਰਨ ਕਰਦਾ, ਜਿਹਦੀ ਯਾਦ ਵਿੱਚ ਮੈਂ ਰੋਜ਼ ਅੰਮ੍ਰਿਤ ਵੇਲੇ ਜੁੜਦਾ, ਜਿਹਦਾ ਮੈਂ ਰੋਜ਼ ਨਿਤਨੇਮ ਕਰਦਾ, ਜਿਹਦੀ ਮੈਂ ਰੋਜ਼ ਬਾਣੀ ਪੜਦਾ, ਉਹ ਤੇ ਮੇਰੇ ਨਾਲ ਹੀ ਹੈ ਨਾ। ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ, ਸੋਯੰ ਭਵ ਸੁਭੰ ਸਰਬਦਾ ਸਰਬ ਜੁਗਤੇ, ਦੁਕਾਲੰ ਪਰਣਾਸੀ ਦਇਆਲੰ ਸਰੂਪੇ, ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਉਹ ਤੇ ਮੇਰੇ ਨਾਲ ਹੀ ਹੈ ਨਾ। ਬਸ ਆਹ ਪੋਜ਼ਿਟਿਵਿਟੀ ਆਪਣੇ ਅੰਦਰ ਰੱਖ ਕੇ ਅਗਾਂਹ ਵੱਧਦੇ ਜਾਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਇਹ ਵੀ ਧਿਆਨ ਨਾਲ ਸੁਣਿਓ। ਕਈ ਲੋਕ ਤੁਸੀਂ ਆਪਣੀ ਲਾਈਫ ਵਿੱਚ ਵੇਖੇ ਹੋਣਗੇ, ਬੜੇ ਬਹਾਨੇ ਲਾਉਂਦੇ ਨੇ, ਕੰਮਾਂ ਪ੍ਰਤੀ ਵੀ ਬਹਾਨੇ ਲਾਉਂਦੇ। ਕੋਈ ਉਹਨਾਂ ਨੂੰ ਕੰਮ ਦੇ ਦਿਓ, 10-10 ਬਹਾਨੇ ਸੁਣਾ ਦੇਣਗੇ। ਬੇਸ਼ੱਕ ਬੈਠੇ ਇਕੱਲੇ ਹੋਣ, ਵਿਹਲੇ ਬੈਠੇ ਹੋਣ, ਮੋਬਾਈਲਾਂ ਦੇ ਉੱਤੇ ਫਾਲਤੂ ਦੀਆਂ ਚੀਜ਼ਾਂ ਵੇਖਦੇ ਹੋਣ, ਗੇਮਾਂ ਹੀ ਖੇਡਦੇ ਹੋਣ, ਤੁਸੀਂ ਕੋਈ ਕੰਮ ਕਿਹਾ, ਬਹਾਨਾ ਲਾਤਾ ਜੀ, ਅਜੇ ਮੇਰੇ ਕੋਲ ਟਾਈਮ ਨਹੀਂ, ਮੈਂ ਬਿਜ਼ੀ ਹਾਂ, ਮੇਰੇ ਕੋਲ ਸਮਾਂ ਨਹੀਂ। ਬਹਾਨੇ ਬਣਾ ਕੇ ਅਸਲੀਅਤ ਦੇ ਵਿੱਚ ਬੰਦਾ ਆਪਣੇ ਆਪ ਨੂੰ ਹੀ ਮੂਰਖ ਬਣਾਉਂਦਾ, ਕਿਸੇ ਹੋਰ ਨੂੰ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਬੜੀ ਪਿਆਰੀ ਗੱਲ ਏ। ਜਿਹੜੇ ਬਹਾਨੇ ਲਾਉਂਦੇ ਹੋ ਨਾ ਬੱਚਿਓ, ਜਿਹੜੇ ਤੁਸੀਂ ਵੀ ਘਰਾਂ 'ਚ ਬਹਿ ਕੇ ਸੁਣਦੇ ਹੋ ਨਾ, ਇਹ ਮੇਰੀ ਬੇਨਤੀ ਏ, ਕਦੀ ਵੀ ਕਿਸੇ ਵੀ ਕੰਮ ਦੇ ਵਿੱਚ ਬਹਾਨਾ ਨਾ ਲਾਓ, ਕਦੀ ਵੀ ਬਹਾਨੇਬਾਜ਼ੀ ਨਹੀਂ ਕਰਨੀ। ਜੇ ਪੇਰੈਂਟਸ ਨੇ ਕਿਹਾ ਨਾ ਸਕੂਲ ਦਾ ਕੰਮ ਕਰੋ, ਵਕਤ ਸਿਰ ਉਸੇ ਵੇਲੇ ਕਰ ਲਓ। ਜੇ ਕੋਈ ਉਹਨਾਂ ਨੇ ਡਿਊਟੀ ਲਾਈ, ਉਸੇ ਵੇਲੇ ਨਿਭਾ ਦਿਓ। ਕਿਸੇ ਵੀ ਕੰਮ ਦੇ ਵਿੱਚ ਬਹਾਨੇਬਾਜ਼ੀ ਨਾ ਲਾਓ, ਕਿਉਂਕਿ ਬਹਾਨੇ ਬਣਾ ਕੇ ਬੰਦਾ ਖੁਦ ਨੂੰ ਮੂਰਖ ਬਣਾਉਂਦਾ, ਦੂਜੇ ਨੂੰ ਨਹੀਂ। ਜਦੋਂ ਤੁਸੀਂ ਕੋਈ ਵੀ ਕੰਮ ਕਰੋਗੇ, ਉਹ ਕੰਮ ਦਾ ਐਕਸਪੀਰੀਅੰਸ ਵੀ ਤੇ ਤੁਹਾਡੇ ਕੋਲ ਆ ਰਿਹਾ ਨਾ, ਉਹਦਾ ਅਨੁਭਵ ਵੀ ਤੇ ਤੁਹਾਡੇ ਕੋਲ ਆ ਰਿਹਾ ਨਾ। ਇਹ ਮੇਰੀ ਬੇਨਤੀ ਏ, ਕਦੀ ਵੀ ਕਿਸੇ ਕੰਮ ਨੂੰ ਕਰਨ ਦੇ ਵਿੱਚ ਆਲਸ ਨਾ ਕਰੋ, ਕਦੀ ਵੀ ਬਹਾਨੇ ਨਾ ਲਾਓ। ਕਈ ਵਾਰੀ ਇਦਾਂ ਹੁੰਦਾ, ਜਿੱਥੇ ਵੀ ਕੋਈ ਸਮਾਗਮ ਰੱਖੀਦੇ ਨੇ, ਬਾਹਰ ਜਦੋਂ ਜਾਈਦਾ, ਪਿਛਲੇ ਦਿਨਾਂ ਦੇ ਵਿੱਚ ਦਿੱਲੀ ਗਏ ਆ, ਮਹਾਰਾਜ ਜੀ ਦੀ ਕਿਰਪਾ ਨਾਲ ਅੰਮ੍ਰਿਤ ਵੇਲੇ ਦਾ ਸਮਾਗਮ ਵੀ ਸੀ, ਰਾਤ ਦਾ ਵੀ ਸੀ ਪਹਿਲੇ, ਫਿਰ ਅੰਮ੍ਰਿਤ ਵੇਲੇ ਦਾ, ਫਿਰ ਰਾਤ ਦਾ, 3 ਸਮਾਗਮ ਸੀ। ਹੁਣ ਕਈ ਵਾਰੀ ਰਾਤੀ ਲੇਟ ਸੌਣ ਕਰਕੇ ਅੰਮ੍ਰਿਤ ਵੇਲੇ ਉੱਠਣਾ ਔਖਾ ਲੱਗਦਾ, ਸਰੀਰ ਨਹੀਂ ਮੰਨਦਾ। ਕਈ ਵਾਰੀ ਮੈਨੂੰ ਸਾਥੀ ਰਾਏ ਵੀ ਦਿੰਦੇ, ਜੀ ਅੱਜ ਦਾ ਪ੍ਰੋਗਰਾਮ ਮਿਸ ਕਰ ਦਿੰਦੇ ਆ, ਕੀ ਫਰਕ ਪੈ ਜਾਣਾ, ਰਹਿਣ ਦਿੰਦੇ ਆ। ਫਿਰ ਮੈਂ ਉਸ ਵੇਲੇ ਆਪਣੇ ਮਨ ਨੂੰ ਸਮਝਾਉਣਾ ਕਿ ਨਹੀਂ, ਇਹ ਆਲਸ ਕੀਤਾ, ਇਹ ਬਹਾਨਾ ਲਾਇਆ ਹੋਇਆ ਠੀਕ ਨਹੀਂ। ਅੱਜ ਤੂੰ ਬਹਾਨਾ ਲਾ ਰਿਹਾ, ਅੱਜ ਤੂੰ ਆਲਸ ਕਰ ਰਿਹਾ, ਕੱਲ ਨੂੰ ਇਹ ਮਨ ਨੇ ਤੇਰੇ ਉੱਤੇ ਹੈਵੀ ਹੋਰ ਹੋ ਜਾਣਾ ਈ। ਜਿਹੜਾ ਅੱਜ ਕੀਰਤਨ ਕਰਨ ਤੋਂ ਰੋਕ ਰਿਹਾ, ਕੱਲ ਨੂੰ ਪਤਾ ਨਹੀਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੋਂ ਰੋਕੇ। ਉਸ ਵੇਲੇ ਮੈਂ ਆਪਣੇ ਆਪ ਨੂੰ ਪੋਜ਼ਿਟਿਵ ਕਰਦਾ, ਜਿੰਨੀ ਮਰਜ਼ੀ ਥਕਾਵਟ ਹੋਵੇ, ਬਸ ਤੁਰ ਪਈਦਾ ਹੈ ਜੀ। ਕਦੀ ਵੀ ਕਿਸੇ ਕੰਮ ਪ੍ਰਤੀ ਬਹਾਨੇ ਨਾ ਲਾਓ, ਕਿਉਂਕਿ ਜਦੋਂ ਬਹਾਨਾ ਲਾਉਂਦਾ ਹੈ ਨਾ ਬੰਦਾ ਕੋਈ ਵੀ ਕੰਮ ਦੇ ਪ੍ਰਤੀ, ਅਸਲੀਅਤ ਵਿੱਚ ਉਹ ਦੂਜਿਆਂ ਨੂੰ ਮੂਰਖ ਨਹੀਂ, ਆਪਣੇ ਆਪ ਨੂੰ ਮੂਰਖ ਬਣਾ ਰਿਹਾ ਹੁੰਦਾ। ਕੰਮ ਨੂੰ ਚਾਈ ਕਰੋ, ਉਤਸ਼ਾਹ ਦੇ ਨਾਲ ਕਰੋ। ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਇੱਕ ਮੈਂ ਬੜੇ ਵੱਡੇ ਬਿਜ਼ਨਸਮੈਨ ਦੀ ਗੱਲ ਪੜ੍ਹ ਰਿਹਾ ਸਾਂ, ਮੈਨੂੰ ਬੜੀ ਅੱਛੀ ਲੱਗੀ। ਉਹਨੇ ਆਪਣੇ ਜੀਵਨ ਦਾ ਨਾ ਇੱਕ ਐਕਸਪੀਰੀਅੰਸ ਲਿਖਿਆ, ਇੱਕ ਅਨੁਭਵ ਲਿਖਿਆ। ਕਹਿੰਦਾ ਮੈਂ ਪੜ੍ਹਾਈ ਦੇ ਵਿੱਚ ਕਦੀ ਵੀ ਟੌਪਰ ਨਹੀਂ ਰਿਹਾ, ਪੜ੍ਹਾਈ ਦੇ ਵਿੱਚ ਮੈਂ ਕਦੀ ਵੀ ਟੌਪਰ ਨਹੀਂ ਰਿਹਾ, ਪਰ ਕਹਿੰਦਾ ਮੈਂ ਆਪਣੇ ਕੰਮ ਦੇ ਵਿੱਚ ਇੰਨੀ ਮਿਹਨਤ ਕੀਤੀ, ਇੰਨੀ ਮਿਹਨਤ ਕੀਤੀ, ਬੇਸ਼ੱਕ ਮੈਂ ਪੜ੍ਹਾਈ ਵਿੱਚ ਟੌਪਰ ਨਹੀਂ ਰਿਹਾ, ਪਰ ਅੱਜ ਟੌਪਰਸ, ਵੱਡੇ ਤੋਂ ਵੱਡੇ ਪੜ੍ਹਾਈ ਕਰਨ ਵਾਲੇ, ਜਿਨ੍ਹਾਂ ਨੇ ਆਪਣੀ ਪੜ੍ਹਾਈ ਦੇ ਵਿੱਚ ਟੌਪ ਕੀਤੀ ਏ, ਟੌਪਰਸ ਰਹੇ ਨੇ, ਕਹਿੰਦਾ ਮੈਂ ਕਦੀ ਵੀ ਪੜ੍ਹਾਈ 'ਚ ਟੌਪਰ ਨਹੀਂ ਰਿਹਾ, ਪਰ ਮੇਰੀ ਕੰਪਨੀ ਦੇ ਵਿੱਚ ਅੱਜ ਵੱਡੇ ਵੱਡੇ ਟੌਪਰਸ ਵੀ ਨੌਕਰੀਆਂ ਕਰ ਰਹੇ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਹੁਣ ਇੰਨੀ ਗੱਲ ਨੂੰ ਸੁਣ ਕੇ ਪਿਆਰਿਓ, ਤੁਹਾਨੂੰ ਅੰਦਰ
ਜੋਸ਼ ਨਹੀਂ ਹੁੰਦਾ। ਆਪਣੀ ਫੀਲਡ ਦੇ ਵਿੱਚ ਤੁਸੀਂ ਮਿਹਨਤ ਕਰ ਰਹੇ ਹੋ, ਚਲੋ ਤੁਸੀਂ ਟੌਪ ਨਹੀਂ ਵੀ ਕਰ ਪਏ ਆਪਣੀ ਫੀਲਡ ਦੇ ਵਿੱਚ, ਪਰ ਇੰਨੀ ਮਿਹਨਤ ਕਰੋ, ਇੰਨੀ ਮਿਹਨਤ ਕਰੋ ਪੜ੍ਹਾਈ ਦੇ ਵਿੱਚ, ਇੰਨੀ ਮਿਹਨਤ ਕਰੋ ਡਟ ਕੇ ਪਿਆਰਿਓ। ਭਾਵੇਂ ਤੁਸੀਂ ਟੌਪਰ ਉਸ ਪੜ੍ਹਾਈ ਵਿੱਚ, ਉਸ ਫੀਲਡ ਵਿੱਚ ਨਹੀਂ ਬਣ ਪਾਏ, ਪਰ ਇਹੋ ਜਿਹਾ ਮੁਕਾਮ ਹਾਸਲ ਜ਼ਰੂਰ ਕਰਿਓ ਕਿ ਵੱਡੇ ਵੱਡੇ ਟੌਪਰਸ ਤੁਹਾਡੀ ਕੰਪਨੀ ਵਿੱਚ ਜਾਂ ਤੁਹਾਡੇ ਕੋਲ ਆ ਕੇ ਨੌਕਰੀਆਂ ਕਰੇ। ਇਹ ਚੀਜ਼ਾਂ ਤਾਂ ਹੀ ਪੋਸੀਬਲ ਹੋਣਗੀਆਂ ਜੇ ਅਸੀਂ ਆਪਣੇ ਅੰਦਰ ਪੋਜ਼ਿਟਿਵਿਟੀ ਰੱਖਾਂਗੇ। ਔਰ ਇਹ ਪੋਜ਼ਿਟਿਵਿਟੀ ਰੱਖਣ ਦੇ ਨਾਲ ਨਾਲ ਭੁੱਲਿਓ ਨਾ ਅੰਮ੍ਰਿਤ ਵੇਲਾ, ਭੁੱਲਿਓ ਨਾ ਨਿਤਨੇਮ ਦਾ ਪਹਿਰਾ, ਭੁੱਲਿਓ ਨਾ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਨਾਤਾ ਜੋੜਨਾ। ਖੁਦ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਆਪ ਸਵਰੋ ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, ਭੱਟਾਂ ਦੇ ਸਵਈਆਂ ਦੇ ਵਿੱਚੋਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ 1399 ਅੰਗ ਦੇ ਉੱਤੇ ਦਰਜ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਅੱਜ ਤੋਂ ਅੰਮ੍ਰਿਤ ਸੰਚਾਰ ਦੀ ਲਹਿਰ ਪ੍ਰਾਰੰਭ ਹੋ ਰਹੀ ਹੈ। 27 ਮਈ ਨੂੰ ਅੰਮ੍ਰਿਤ ਸੰਚਾਰ ਸਵੇਰੇ 10 ਵਜੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਰੱਖਿਆ ਗਿਆ ਹੈ। ਤੇ ਇਹ ਮੇਰੀ ਬੇਨਤੀ, ਇਸ ਲਹਿਰ ਵਿੱਚ ਸਭ ਨੇ ਗੁਰੂ ਵਾਲੇ ਬਣਨਾ ਜਿਹੜੇ ਨਹੀਂ ਬਣੇ ਹੋਏ। ਇਹ ਵਿਚਾਰਾਂ ਮੈਂ ਕਰਦਾ। ਅੱਜ ਤੋਂ ਇਹ ਨਵੀਂ ਲਹਿਰ ਪ੍ਰਾਰੰਭ ਹੋ ਰਹੀ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਅੰਮ੍ਰਿਤ ਸੰਚਾਰ ਦੀ ਲਹਿਰ। ਇਹ ਨਵੀਂ ਸੇਵਾ ਸਤਿਗੁਰੂ ਲੈਣ ਲੱਗੇ ਨੇ। ਆਓ ਪਹਿਲੇ ਇਹ ਸ਼ਬਦ ਦਾ ਗਾਇਨ ਕਰੀਏ, ਕੋਈ ਰਸਨਾ ਮੰਝੀ ਨਾ ਰਹੇ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, 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 ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, 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 ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਰੋ ਕਿਰਪਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਗੁਰੂ ਰਾਮਦਾਸ ਜੀ, ਸਾਰੇ ਆਖਣ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰ ਬਿਨ ਘੋਰ ਅੰਧਾਰ,
अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। गुर बिन सुरत न सिद्ध, गुरु बिन मुक्त न पावे। गुर बिन कोर अंधार, हो गुरु बिन समझ न आवे। करो कीर्तन सारे। गुर बिन कोर अंधार, गुरु बिन समझ न आवे। गुरु बिन समझ न आवे, गुरु बिन समझ न आवे। गुरु बिन समझ न आवे, गुरु बिन समझ न आवे। गुर बिन कोर अंधार, हो गुरु बिन समझ न आवे। लो हाजरी। गुर बिन कोर अंधार, गुरु बिन समझ न आवे। गुरु रामदास जी सारे आखन जी धन बाबा। दीप सिंह जी, फिर आखो धन बाबा। दीप सिंह जी। गुर कर सच विचार, गुरु कर रे मन मेरे। गुर कर सच विचार, गुरु कर रे मन मेरे। गुर कर शब्द सपुन्न, अग्न कटे सब तेरे। गुर कर शब्द सपुन्न, अगन कटे सब तेरे। गुर बिन कोर अंधार, हो गुरु बिन समझ न आवे। बोलो। गुर बिन घोर अंधार, गुरु बिन समझ न आवे। गुरु बिन समझ न आवे, गुरु बिन समझ न आवे। गुरु बिन समझ न आवे, गुरु बिन समझ न आवे। गुर बिन कोर अंधार, हो गुरु बिन समझ न आवे। पढ़ो। गुर बिन को
गुर गुर करो गुर सत कव न लिखे। गुर नैन पैण गुर गुर करो गुर सत कव न लिखे। जिन गुरु न देखियो न कियो ते अके अठ संसार में। जिन गुरु न देखियो न कियो ते अके अठ संसार में। गुर बिन कोर अंधार गुरु बिन मुक्त न पावे। गुर बिन घोर अंधार गुरु बिन समझ न आवे। गुर बिन कोर अंधार हो गुरु बिन समझ न आवे। गुर बिन घोर अंधार गुरु बिन समझ न आवे। 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 गुर बिन कोर अंधार हो गुरु बिन समझ न आवे। गुर बिन कोर अंधार गुरु बिन समझ न आवे। जे सो चंदा योग वे सूरज चढ़े हजार। जे सो चंदा उगवे सूरज चढ़े हजार। एते चानण होंदिया एते चानण होंदिया एते चानन होंदिया एते चानन होंदिया। गुर बिन कोर अंधार 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 ओ गुरु बिन समझ न आवे। गुर बिन घोर अंधार गुरु बिन समझ न आवे। जे को गुर ते बेमुख होवे बिन सतगुर मुक्त न पावे। 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 पावे मुक्त ना होर ठै कोई
पुछो बेबे किया जाए, अनेक जुनी परम आवे, बिन सतगुर मुक्त न पाए। फिर मुक्त पाए लाग चरणी, सतगुर शब्द सुनाए। कहे नानक विचार देखो, बिन सतगुर मुक्त न पाए। गुर बिन घोर अंधार, गुरु बिन समझ ना आवे। गुर बिन घोर अंधार, गुरु बिन समझ ना आवे। गुर बिन सुरत न सिद्धा, गुरु बिन मुक्त न पावे। गुर बिन सुरत न सिद्धा, गुरु बिन मुक्त न पावे। गुर बिन घोर अंधार, गुरु बिन समझ ना आवे। गुर बिन घोर अंधार, गुरु बिन समझ ना आवे। गुरु वाहे गुरु, 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 वाहे गुरु। वाहेगुरु, 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 गुर बिन घोर अंधार,
गुर बिन कौर अंधार हो, गुरु बिन समझ न आवे। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल सारे आखन जी धन बाबा ਦੀਪ ਸਿੰਘ ਜੀ। गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। ये मेरी बेनती है, जिथे जिथे भी गुरु रामदास बाबा दीप सिंह जी का इस संगत रूपी परिवार बह के तुसी जुड़दे हो ना, कीर्तन सुनदे हो, जरूर ये दीवाना दे विच अपने अंदर झाती पायो किहड़ा किहड़ा परिवारक मैंबर अजे निगोरा है। ते जिहड़ा परिवारक मैंबर निगोरा है ना, वो 27 मई नूं सवेरे 10 बजे जो चुपहरा जप तप समागम हुंदा है 10 तो 4, सवेरे 10 बजे अमृत संचार, अमृत दा बट्टा तैयार होना है। और प्यारिओ, कोई भी परिवारक मैंबर अमृत छकण तो वांझा ना रह जाए। आखो वाहिगुरु जी, ਵਾਹਿਗੁਰੂ और ਜੀ। जेड़े परिवारक मैंबरां ने अमृत छकिया है ना, वो 10 15 जाणियां नूं प्रेरणा करियो, प्रेरणा। और जिथे प्रेरणा करियो उथे आप भी नितनेम दे विच रहत दे विच पूरे होण दा यतन करियो। अगां दीआं क्लासां, अगां दीआं पढ़ाइयां फिर करियो। ये मेरी बेनती। तो खैर, ये जिहड़ी लहर शुरू हुई है पिता जी ने करवाई तुहाडे ट्रस्ट वल्लों, बाबा दीप सिंह चैरिटेबल ट्रस्ट, भाई साहब जी दीआं, गुर इकबाल सिंह जी दीआं असीसां दे नाल, सारियां संगतां दीआं असीसां दे नाल 27 तरीक नूं अमृत संचार रखिया। ये मेरी बेनती है, कोई भी निगोरा ना रह जाए जी। सारियां ने गुरु दी मोहर लवाउणी। और सच्चाई है, जिन्नी मर्जी तेरी बंदगी हो जावे, जिन्ना मर्जी तेरा नितनेम बन जावे, पर जब तक गुरु दी मोहर नहीं ना लवाउंदा, उदों तक तेरा कुछ भी कीता थां नहीं पै सकदा। हुण साडे कोल चैक पिया, मान लो चैक दे उत्ते अमाउंट भर दित्ती जावे, बैंक 'च पैसे भी पए ने, अमाउंट भर दित्ती 1 लाख दी, बैंक 'च पिया 5 लाख, 1 लाख भर के तुसी दे दिओ, तरीक पा के दे दिओ सामने वाले नूं, बई मैं तेरी पेमेंट देनी सी, आ ले चैक 1 लाख दा। दसो, कल्ली रकम लिखण दे नाल, तरीक लिखण दे नाल सामने वाला कैश करा लेगा चैक? नहीं करा सकदा, जब तक तुहाडे साइन नहीं होणगे। ये मेरी बेनती है, ए जिन्ना मर्जी तुसी जप तप कर लो, जिन्नी मर्जी तुसी बंदगी कर लो, जिवें चैक दे उत्ते जद तक साइन ना होण, चैक कैश नहीं हो सकदा, तेरी कीती हुई बंदगी भी उदों तक थाए नहीं पैनी भाई, जद तक तेरी कीती हुई बंदगी दे उत्ते गुरु दी स्टैंप, गुरु दी मोहर नहीं लगनी। आखो वाहिगुरू जी, ਵਾਹਿਗੁਰੂ ਜੀ। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल सारे आखो ना जी, धन बाबा ਦੀਪ ਸਿੰਘ ਜੀ। पहले ਸਮਿਆਂ ਦੇ ਵਿੱਚ ਗੁਰੂ ਵਾਲਾ ਬਣਨਾ ਬੜਾ ਹੀ ਔਖਾ ਸੀ, ਬੜਾ ਔਖਾ। ਸਾਹਿਬ ਨੇ ਤੇ ਖੁੱਲੇ ਭੰਡਾਰੇ ਲਾਤੇ ਨਾ, ਇੱਕ ਸੌਖਾ ਆਸਾਨ ਤਰੀਕਾ ਦੇ ਦਿੱਤਾ, ਛੋਟਾ ਬੱਚਾ ਵੀ ਅੰਮ੍ਰਿਤ ਛਕ ਸਕਦਾ ਹੈ। ਪਹਿਲੇ ਸਮਿਆਂ ਦੇ ਵਿੱਚ ਪਿਆਰਿਓ, ਗੁਰੂ ਵਾਲੇ ਬਣਨਾ ਬੜਾ ਹੀ ਔਖਾ ਸੀ, ਗੁਰੂ ਧਾਰਨ ਕਰਨਾ ਬੜਾ ਹੀ ਔਖਾ ਸੀ। ਭਗਤ ਪੀਪਾ ਜੀ, ਉਹਨਾਂ ਦਾ ਜੇ ਜ਼ਿਕਰ ਪੜੋ ਨਾ, ਦੇਵੀ ਦੇ ਉਪਾਸ਼ਕ ਸੀ। ਇੰਨੀ ਬੰਦਗੀ ਇਹਨਾਂ ਦੀ ਵਧੀ, ਇੰਨੀ ਘਾਲਣਾ ਵਧੀ ਕਿ ਦੇਵੀ ਦੇ ਦਰਸ਼ਨ ਵੀ ਹੋਏ। ਤੇ ਜਦੋਂ ਦੇਵੀ ਦੇ ਦਰਸ਼ਨ ਹੋਏ ਨਾ, ਤੇ ਦੇਵੀ ਨੇ ਆਖਿਆ, ਪੀਪਾ ਕੁਝ ਮੰਗ, ਤੇਰੀ ਭਗਤੀ ਤੇ ਮੈਂ ਪ੍ਰਸੰਨ ਆ। ਤੇ ਅੱਗੋਂ ਭਗਤ ਪੀਪਾ ਜੀ ਪਤਾ ਕੀ ਕਹਿੰਦੇ, ਜੇ हे देवी मां तू प्रसन्न हो के मैनू दर्शन दिते ने ना, ते कृपा कर मैनू मुक्ति भी दे दे। आखो वाहिगुरू जी, ਵਾਹਿਗੁਰੂ जी। धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल सारे आखो ना जी, धन बाबा ਦੀਪ ਸਿੰਘ जी। ते उस वेले अगों आवाज पता की आई, जो तू दुनियावी चीजां मेरे कोलों मंगणियां चाहुंदा, सारियां चीजां मैं देण लई तैयार हां, पर यह मुक्ति तैनू नहीं मिल सकती जद तक तू गुरु धारण नहीं करेगा।
तुम कैयत हो आद भवानी, मुकत की बरिया कहां छपानी। भगत पीपा जी नूं की आवाज अगों दित्ती, जो तू मंगना मेरे कोलों मंग, पर जे तैनू मुक्ति चाहिदी है ना, ते मुक्ति ते तैनू गुरु वाला बनन तो बाद ही मिलनी है। जो तैनू तेरा गुरु गुरमंत्र दे देगा, जदों तू उस गुरमंत्र दी कमाई करेगा ते उस तो बाद ही तैनू मुक्ति मिल सकदी, उस तो पहला नहीं। हुण सुनियो ध्यान नाल, इन्ना औखा सी उस वेले गुरु धारण करना। भगत पीपा जी सी राजे हुण गए रामानंद जी दे कोल, ते रामानंद जी नूं ना अंदर सुनेहा भेजदे ने बंदियां दे हत्थ कि अंदर जाके सुनेहा दिओ कि राजा पीपा आया, तुहानू गुरु धारण करना है। आखो वाहिगुरू। राजा पीपा आया, तुहानू गुरु धारण करना है, तुहाडे कोलों गुरमंत्र लेना है। ते उस वेले प्यारिओ भगत रामानंद जी अंदरों आवाज पता की दित्ती, जे बाहर राजा पीपा आया ना, ते राजे पीपे नू साडा भी एक सुनेहा दे दिओ। जेड़े बंदे सुनेहा लेके गए उन्हां नू की कहंदे ने भगत रामानंद जी कि राजा पीपा नू साडा भी एक सुनेहा दे दिओ। जी की सुनेहा? कहंदे जी राजे पीपे नू कह दिओ कि इस दर दे उत्ते राजियां लई कोई जगह नहीं, इत्थे नियासरियां लई बूहे खुलदे ने। आखो वाहिगुरू जी। इत्थे नियासरियां लई बूहे खुले ने, राजियां दी कोई थां नहीं। कि तू अहंकार करके आया मैं राजा वां, तुहाडे कोलों गुरदक्षिणा लैनी है, तुहानू मैं गुरु धारण करना, हौमे लैके आया ना कि अंदर जाके सुनिया दिओ राजा पीपा आया। अगों फिर रामानंद जी ने सुनिया भेजिया कि इत्थे राजियां लई जगह नहीं, इत्थे ते न्यासरियां लई जगह है। ते जदों ये सुनिया मिलिया ना, भगत पीपा ने कीता कि राजियां वाली पोशाक उतारी, गरीबां दे विच वंड दित्ती। गरीबां विच ते अंदरों ढह के आ गया। फिर दोबारा ते इन्नी गल कही जी, हुण न्यासरा पीपा आया, हुण गुरदक्षिणा दिओ। ते वेखो गुरु धारण करना किन्ना औखा। भगत रामानंद जी पता की कहंदे, कहंदे ओनू कहो जे इन्ना ही काला है ना, ते जाके पानी दे विच वगदी होई नहर दे विच छाल मार देवे। आखो वाहिगुरू जी। वाहिगुरू जी। मैं जिहड़ी गल कर रहा पहले समयां दे विच गुरु धारण करना किन्ना औखा सी, पर मालक पिता धन गुरु गोबिंद सिंह साहब सच्चे पातशाह जी ने प्यारिओ ये काम ही सुखैन कर दिता। छोटा बच्चा भी अमृत छक सकदा, गुरु धारण कर सकदा, किसे लिए कोई पाबंदी नहीं। केड़ी भी जात दा मर्जी है, जेड़ी मर्जी जात पात दा, इत्थे कोई जात पात दी पाबंदी नहीं कि केवल उच्चियां जातां वाले अमृत छक सकदे ने, दूजे नहीं छक सकदे। ये मेरी बेनती है, जेड़ा 27 तरीक नूं अमृत दा बाटा तैयार होना है ना, कोई भी निगोरा ना रह जाएओ। हुण असी कई कहने आ जी असी ते नितनेम बड़ा करदे आ, बंदगी करदे आ, सानू की लोड़ है अमृत छकण दी। हुण तुसी एक नाम सुनिया होएगा भाई डल्ला जी दा। भाई डल्ला जी इन्नी कमाई सी कि धन गुरु गोबिंद सिंह साहब सच्चे पातशाह जदों राती आराम करदे सी ना, ये सारी रात पहरा दिंदा सी। पहरा महाराज ने किते राती उठना भी ते इहो ही वेखना कि ड्यूटी दे उत्ते भाई डल्ला खड़ोता होया। महाराज एक दिन बड़े प्रसन्न होए भाई डल्ले दी सेवा वल वेख के, ते भाई डल्ले नूं कहंदे, डल्लिया तेरे ते प्रसन्न कुछ मंग लै। ते भाई डल्ले ने हाथ जोड़े कहंदा, महाराज एक मेरे ते कृपा करो, दरगाह विच मैनूं पीढ़ी जिन्नी थां दे देना, दरगाह विच पीढ़ी जिन्नी थां दे देना। ते उस वेले गुरु गोबिंद सिंह साहब जी दे बचन सी, कहंदे डल्लिया जो कुछ होर मर्जी साडे कोलों मंग लै, पर दरगाह विच जेड़ा तू कहना है ना पीढ़ी जिन्नी थां, ये दरगाह दे विच तैनूं सूई दे नगे जिन्नी भी थां नहीं मिल सकदी जद तक तू निगोरा है। जद तक तू अमृत नहीं ना छकदा उदों तक तैनूं सूई दे नगे जिन्नी थां भी नहीं मिलनी।
ਤੇ ਭਾਈ ਡੱਲਾ ਬੜਾ ਸੁਲਝਿਆ ਹੋਇਆ ਸੀ। ਪਤਾ ਕੀ ਆਖਿਆ, ਮਹਾਰਾਜ ਅੰਮ੍ਰਿਤ ਤੇ ਮੈਂ ਛਕਿਆ। ਮਹਾਰਾਜ ਕਹਿੰਦੇ ਉਹ ਕਿਵੇਂ ਛਕਿਆ? ਮਹਾਰਾਜ ਜਦੋਂ ਤੁਹਾਡੇ ਸਿੱਖ ਆ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਂਦੇ ਨੇ, ਕਿਰਪਾਨ ਭੇਟ ਕਰਦੇ ਨੇ, ਉਹ ਅੰਮ੍ਰਿਤ ਬਣ ਜਾਂਦੀ ਹੈ ਦੇਗ। ਉਹ ਪ੍ਰਸ਼ਾਦ ਮੈਂ ਛਕ ਲੈਣਾ, ਮੈਂ ਤੇ ਅੰਮ੍ਰਿਤ ਛਕਿਆ। ਮਹਾਰਾਜ ਕਹਿੰਦੇ ਨਹੀਂ, ਖੰਡੇ ਬਾਟੇ ਦਾ ਅੰਮ੍ਰਿਤ ਉਹ ਛਕਣਾ ਪੈਣਾ। ਤੇ ਦੂਜੀ ਗੱਲ ਪਤਾ ਕੀ ਕਹੀ? ਕਹਿੰਦਾ ਮਹਾਰਾਜ ਮੈਂ ਏਡੇ ਵੱਡੇ ਭਾਗਾਂ ਵਾਲਾ, ਤੁਹਾਡੀ ਸੰਗਤ ਰੋਜ਼ ਕਰਦਾ, ਤੁਹਾਡੇ ਦੀਦਾਰ ਰੋਜ਼ ਕਰਦਾ, ਕਿਤੇ ਕਿਤੇ ਮੌਜ ਵਿੱਚ ਆ ਕੇ ਤੁਸੀਂ ਮੈਨੂੰ ਆਪਣਾ ਸੀਤ ਪ੍ਰਸ਼ਾਦ ਵੀ ਦੇ ਦਿੰਦੇ ਹੋ ਨਾ। ਤੁਹਾਡਾ ਮੈਂ ਰੋਜ਼ ਸੀਤ ਪ੍ਰਸ਼ਾਦ ਛਕਦਾ, ਤੁਸੀਂ ਅੰਮ੍ਰਿਤ ਛਕਿਆ, ਮੈਂ ਤੁਹਾਡਾ ਸੀਤ ਪ੍ਰਸ਼ਾਦ ਛਕ ਲੈਣਾ, ਮੈਂ ਵੀ ਛਕ ਲਿਆ ਅੰਮ੍ਰਿਤ। ਮਹਾਰਾਜ ਕਹਿੰਦੇ ਇਦਾਂ ਗੱਲ ਨਹੀਂ ਬੰਨੀ ਡੱਲਿਆ, ਇਦਾਂ ਨਹੀਂ। ਭਾਵੇਂ ਤੂੰ ਸਾਡੀ ਨੇੜਤਾ ਪ੍ਰਾਪਤ ਰੋਜ਼ ਕਰਦਾ ਹੈ, ਭਾਵੇਂ ਤੂੰ ਸਾਡਾ ਸੀਤ ਪ੍ਰਸ਼ਾਦ ਵੀ ਰੋਜ਼ ਛਕਦਾ। ਮਹਾਰਾਜ ਨੇ ਇੰਨਾ ਪਿਆਰ ਕੀਤਾ ਭਾਈ ਡੱਲੇ ਨੂੰ, ਮਹਾਰਾਜ ਨੇ ਇੱਕ ਦਿਨ ਪ੍ਰਸੰਨ ਹੋ ਕੇ ਆਪਣਾ ਚੋਲਾ ਵੀ ਦਿੱਤਾ ਸੀ ਇਹਨੂੰ, ਛੋਟਾ ਚੋਲਾ। ਮਹਾਰਾਜ ਨੇ ਕਿਹਾ ਸੀ ਆ ਤੂੰ ਰੱਖ ਲੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਹ ਚੋਲਾ ਤੂੰ ਰੱਖ ਲੈ। ਤੇ ਉਸ ਵੇਲੇ ਭਾਈ ਡੱਲੇ ਨੇ ਇੰਨੀ ਗੱਲ ਕਹੀ ਸੀ, ਮਹਾਰਾਜ ਇਸਕੋ ਪਹਿਨੂੰਗਾ ਨਹੀਂ, ਇਸकी पूजा करूंगा। ਮਹਾਰਾਜ ਨੇ ਪ੍ਰਸੰਨ ਹੋ ਕੇ ਇੱਕ ਦਿਨ ਆਪਣਾ ਚੋਲਾ ਵੀ ਦਿੱਤਾ, ਇੱਕ ਉੱਪਰ ਪਾਉਣ ਵਾਲਾ ਚੋਲਾ, ਇੱਕ ਦਿਨ ਛੋਟਾ ਚੋਲਾ ਵੀ ਦਿੱਤਾ, ਤੇ ਇੱਕ ਦਸਤਾਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਡੱਲੇ ਨੂੰ ਦਿੱਤੀ। ਪ੍ਰਸੰਨ ਹੋ ਕੇ ਇਹ ਵਸਤੂਆਂ ਦਿੱਤੀਆਂ। ਪ੍ਰਸੰਨ ਜਦੋਂ ਹੁੰਦੇ ਸੀ ਸਾਹਿਬ, ਆ ਚੀਜ਼ਾਂ ਦਿੰਦੇ ਸੀ। ਕਿੰਨਾ ਖੁਸ਼ ਕਰਦਾ ਹੋਏਗਾ ਮਹਾਰਾਜ ਨੂੰ, ਕਿੰਨੀ ਸੇਵਾ ਕਰਦਾ ਹੋਏਗਾ, ਕਿੰਨਾ ਕੋਲ ਰਹਿੰਦਾ ਹੋਏਗਾ। ਅੱਜ ਵੀ ਇਹ ਸਾਰੀਆਂ ਚੀਜ਼ਾਂ ਭਾਈ ਡੱਲੇ ਦੀ ਕੁੱਲ ਦੇ ਵਿੱਚੋਂ ਜਿਹੜੇ ਗੁਰਮੁਖ ਨੇ ਉਹਨਾਂ ਪਾਸ ਮੌਜੂਦ ਨੇ। ਸੁਣਿਓ ਧਿਆਨ ਨਾਲ, ਆਪਣਾ ਚੋਲਾ ਦਿੱਤਾ ਸਤਿਗੁਰਾਂ ਨੇ, ਆਪਣਾ ਛੋਟਾ ਚੋਲਾ ਦਿੱਤਾ, ਆਪਣੀ ਦਸਤਾਰ ਦਿੱਤੀ, ਹੋਰ ਵੀ ਬੜੀਆਂ ਵਸਤੂਆਂ ਦਿੱਤੀਆਂ ਭਾਈ ਡੱਲੇ ਨੂੰ। ਇੰਨੀ ਖੁਸ਼ੀ ਮਹਾਰਾਜ ਦਿੰਦੇ ਸੀ। ਮਹਾਰਾਜ ਦਾ ਰੋਜ਼ ਸੀਤ ਪ੍ਰਸ਼ਾਦ ਛਕਦਾ, ਮਹਾਰਾਜ ਦੀ ਰੋਜ਼ ਸੇਵਾ ਕਰਦਾ। ਪਰ ਉਹੋ ਹੀ ਭਾਈ ਡੱਲਾ ਜਦੋਂ ਕਹਿੰਦਾ ਨਾ ਮਹਾਰਾਜ ਮੈਨੂੰ ਦਰਗਾਹ ਵਿੱਚ ਪੀੜੀ ਜਿੰਨੀ ਥਾਂ, ਮਹਾਰਾਜ ਕਹਿੰਦੇ ਨਹੀਂ, ਜਦ ਤੱਕ ਤੂੰ ਗੁਰੂ ਵਾਲਾ ਨਹੀਂ ਨਾ ਬਣਦਾ, ਪੀੜੀ ਜਿੰਨੀ ਕੀ ਸੂਈ ਦੇ ਨੱਕੇ ਜਿੰਨੀ ਵੀ ਥਾਂ ਨਹੀਂ ਦੇਣੀ ਤੈਨੂੰ। ਤੇ ਫਿਰ ਪਤਾ ਕੀ ਕਹਿੰਦਾ? ਕਹਿੰਦਾ ਅੱਛਾ ਮਹਾਰਾਜ, ਅੰਮ੍ਰਿਤ ਛਕਣ ਦੇ ਉੱਤੇ ਤੁਹਾਡੀ ਇੰਨੀ ਖੁਸ਼ੀ ਹੈ, ਇੰਨੀ ਪ੍ਰਸੰਨਤਾ। ਅੰਮ੍ਰਿਤ ਜਿਹੜਾ ਛਕ ਲੈਂਦਾ ਉਹਨਾਂ ਨੂੰ ਤੁਸੀਂ ਆਪਣੀ ਦਰਗਾਹ ਵਿੱਚ ਵੀ ਥਾਂ ਦੇ ਦਿੰਦੇ ਹੋ। ਮਹਾਰਾਜ ਕਹਿੰਦੇ ਹਾਂ। ਫਿਰ ਕਹਿੰਦਾ ਸਤਿਗੁਰੂ ਹੁਣੇ ਹੀ ਤੁਸੀਂ ਪੰਜਾਂ ਪਿਆਰਿਆਂ ਦਾ ਪ੍ਰਬੰਧ ਕਰੋ, ਮੈਂ ਹੁਣੇ ਹੀ ਅੰਮ੍ਰਿਤ ਛਕਣ ਲਈ ਤਿਆਰ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਤਕਰੀਬਨ 100 ਸਰੀਰਾਂ ਸਮੇਤ ਇਹਨੇ ਅੰਮ੍ਰਿਤ ਛਕਿਆ ਤੇ ਗੁਰੂ ਦੀ ਮੋਹਰ ਲਵਾਈ। ਵੇਖੋ ਅਸੀਂ ਕਹਿੰਦੇ ਆ ਨਾ ਜੀ, ਅਸੀਂ ਨਿਤਨੇਮ ਬੜਾ ਕਰਦੇ, ਬਾਣੀ ਬੜੀ ਪੜ੍ਹਦੇ, ਭਾਈ ਡੱਲੇ ਤੋਂ ਜ਼ਿਆਦਾ ਨੇੜਤਾ ਨਹੀਂ ਨਾ ਸਾਡੀ ਗੁਰੂ ਪ੍ਰਤੀ। ਗੁਰੂ ਸਾਹਿਬ ਦੇ ਨਾਲ ਸਾਡੀ ਇੰਨੀ ਨੇੜਤਾ ਨਹੀਂ ਨਾ ਜਿੰਨੀ ਭਾਈ ਡੱਲੇ ਦੀ ਨੇੜਤਾ। ਪਰ ਭਾਈ ਡੱਲੇ ਨੂੰ ਵੀ ਮਹਾਰਾਜ ਨਾ ਕਰਦੇ ਨੇ, ਕਹਿੰਦੇ ਜੇ ਪੂਰੀ ਖੁਸ਼ੀ ਲੈਣੀ, ਦਰਗਾਹ ਵਿੱਚ ਜਗ੍ਹਾ ਚਾਹੀਦੀ, ਤੇ ਤੈਨੂੰ ਗੁਰੂ ਵਾਲਾ ਬਣਨਾ ਪੈਣਾ। ਬਹਾਨੇ ਬਾਜ਼ੀਆਂ ਛੱਡੋ ਜੀ, ਅੱਜ ਛਕ ਲਾਂਗੇ, ਕੱਲ ਛਕ ਲਾਂਗੇ, ਫੇਰ ਅੰਮ੍ਰਿਤ ਛਕ ਲਾਂਗੇ। ਜਦੋਂ ਮਨ ਨਹੀਂ ਭਾਈ, ਇਹ ਬਹਾਨੇ ਬਾਜ਼ੀਆਂ ਹੁਣ ਕਰਨ ਦਾ ਸਮਾਂ ਨਹੀਂ। ਮੈਂ ਜਿਵੇਂ ਪਹਿਲੇ ਸ਼ੁਰੂਆਤ ਵਿੱਚ ਅੱਜ ਕਿਹਾ ਸੀ ਨਾ, ਬਹਾਨੇ ਲਾ ਕੇ ਬੰਦਾ ਦੂਜਿਆਂ ਨੂੰ ਮੂਰਖ ਨਹੀਂ ਬਣਾਉਂਦਾ, ਆਪਣੇ ਆਪ ਨੂੰ ਮੂਰਖ ਬਣਾ ਰਿਹਾ। ਆਪਣੇ ਆਪ ਨੂੰ ਤੁਸੀਂ ਮੂਰਖ ਬਣਾ ਰਹੇ ਹੋ ਜਿਹੜੇ ਬਹਾਨੇ ਲਾਉਂਦੇ ਹੋ। ਇਹ ਮੇਰੀ ਬੇਨਤੀ ਹੈ, ਪਰਿਵਾਰਾਂ ਸਮੇਤ ਅੰਮ੍ਰਿਤ ਛਕੋ, ਗੁਰੂ ਦੀਆਂ ਖੁਸ਼ੀਆਂ ਲਓ। ਇਹ ਮੌਕੇ ਵਾਰ-ਵਾਰ ਨਹੀਂ ਜੇ ਮਿਲਣੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਜੀ। ਔਰ ਅੰਮ੍ਰਿਤ ਛਕਣ ਦੇ ਨਾਲ ਨਾ ਪੁੱਠੇ ਲੇਖ ਵੀ ਸਿੱਧੇ ਹੋ ਜਾਂਦੇ ਨੇ। ਮੈਨੂੰ ਕੁਦਰਤੀ ਗੱਲ ਚੇਤੇ ਆਈ, ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ, ਜਿਨ੍ਹਾਂ ਨੇ ਤਕਰੀਬਨ ਪੌਣੇ 8 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਆਪਣੀ ਲਾਈਫ ਦੇ ਵਿੱਚ। ਇੱਕ ਨੂੰ ਜੋੜਨਾ ਬੜਾ ਔਖਾ ਹੁੰਦਾ। ਪੌਣੇ 8 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ੇ ਚਾੜਿਆ। ਬਾਬਾ ਈਸ਼ਰ ਸਿੰਘ ਜੀ ਬੈਠੇ, ਇੱਕ ਬੀਬੀ ਆਈ, ਪਤੀ ਉਹਦਾ ਬੜਾ ਬਿਮਾਰ, ਪਤੀ ਦਾ ਨਾਮ ਸੀ ਕੁੰਦਨ ਲਾਲ। ਜਦੋਂ ਆਈ ਮਹਾਂਪੁਰਖੋ, ਡਾਕਟਰਾਂ ਨੇ ਜਵਾਬ ਦੇ ਦਿੱਤਾ,
ਆਪ ਜੀ ਕਿਰਪਾ ਕਰੋ। ਮੈਂ ਸੁਣਿਆ ਰੱਬ ਦੇ ਪਿਆਰਿਆਂ ਕੋਲ ਬੜੀ ਤਾਕਤ ਹੁੰਦੀ, ਉਹ ਰੇਖ ਦੇ ਵਿੱਚ ਮੇਖ ਮਾਰ ਸਕਦੇ ਨੇ। ਤੇ ਬਾਬਾ ਈਸ਼ਰ ਸਿੰਘ ਜੀ ਨੇ ਜਦੋਂ ਤੱਕਿਆ ਤੇ ਸਹਿਜੇ ਹੀ ਮੁਖੋਂ ਪਤਾ ਕੀ ਬਚਨ ਨਿਕਲਿਆ। ਕਹਿੰਦੇ ਬੀਬੀ ਇਹਨੂੰ ਅੰਮ੍ਰਿਤ ਛਕਾ, ਗੁਰੂ ਦੀ ਮੋਹਰ ਲਵਾ, ਗੁਰੂ ਦੀ ਮੋਹਰ। ਤੇ ਉਸ ਵੇਲੇ ਨਾ ਕਹਿੰਦੀ ਮਹਾਂਪੁਰਖੋ ਅਸੀਂ ਕਿਵੇਂ ਅੰਮ੍ਰਿਤ ਛਕਾ ਦਈਏ ਇਹਨੂੰ, ਨਾਮ ਕੁੰਦਨ ਲਾਲ। ਸਾਡਾ ਪਰਿਵਾਰ ਦੇ ਵਿੱਚ ਵੀ ਕੋਈ ਇਹੋ ਜਿਹਾ ਜੀ ਨਹੀਂ ਜਿਹਨੇ ਅੰਮ੍ਰਿਤ ਛਕਿਆ ਹੋਏ। ਮਹਾਂਪੁਰਖ ਕਹਿੰਦੇ ਬਚਨ ਮੰਨ, ਅੰਮ੍ਰਿਤ ਛਕਾ ਦੇ। ਉਹਨੇ ਨਹੀਂ ਮੰਨਿਆ, ਘਰ ਲੈ ਗਈ। ਕੁਝ ਦਿਨਾਂ ਦੇ ਬਾਅਦ ਘਰ ਵਾਲਾ ਚੜ੍ਹਾਈ ਕਰ ਗਿਆ। ਸਾਰੀ ਅੰਤਮ ਕਿਰਿਆ ਕਰਕੇ ਥੋੜੇ ਦਿਨਾਂ ਬਾਅਦ ਨਾ ਰੋਂਦੀ ਰੋਂਦੀ ਆ ਗਈ। ਕਹਿੰਦੀ ਮਹਾਂਪੁਰਖੋ ਮੈਨੂੰ ਪਤਾ ਹੈ ਤੁਸੀਂ ਮੇਰੇ ਪਤੀ ਨੂੰ ਬਚਾ ਸਕਦੇ ਸੀ, ਬਚਨ ਕਰ ਦਿੰਦੇ ਮੇਰਾ ਪਤੀ ਬਚ ਜਾਂਦਾ, ਪਰ ਮੇਰਾ ਪਤੀ ਤੇ ਚੜ੍ਹਾਈ ਕਰ ਗਿਆ। ਤੇ ਉਸ ਵੇਲੇ ਬਾਬਾ ਈਸ਼ਰ ਸਿੰਘ ਜੀ ਦੀ ਰਸਨਾ ਤੋਂ ਬਚਨ ਪਤਾ ਕੀ ਨਿਕਲਿਆ। ਕਹਿਣ ਲੱਗੇ ਬੀਬੀ ਜਦੋਂ ਤੂੰ ਸਾਡੇ ਕੋਲ ਲਿਆਈ ਸੈਂ ਨਾ ਆਪਣੇ ਪਤੀ ਨੂੰ ਕਿ ਇਹ ਬਿਮਾਰ ਬੜਾ, ਡਾਕਟਰਾਂ ਨੇ ਜਵਾਬ ਦੇ ਦਿੱਤਾ, ਦਵਾਈ ਤੇ ਅਸੀਂ ਉਸੇ ਵੇਲੇ ਦੇ ਦਿੱਤੀ ਸੀ ਕਿ ਇਹਨੂੰ ਅੰਮ੍ਰਿਤ ਛਕਾ, ਗੁਰੂ ਦੀ ਮੋਹਰ ਲਵਾ, ਤੂੰ ਹੀ ਦਵਾਈ ਨਹੀਂ ਖਾਧੀ। ਕਹਿੰਦੀ ਮਹਾਂਪੁਰਖੋ ਇਹ ਕਿਵੇਂ ਹੋ ਸਕਦਾ ਸੀ, ਮੈਂ ਕਿਵੇਂ ਇਹਨੂੰ ਅੰਮ੍ਰਿਤ ਛਕਾ ਦੇਂਦੀ। ਕਹਿੰਦੇ ਅਸੀਂ ਵੇਖ ਕੇ ਹੀ ਦਵਾਈ ਦਿੱਤੀ ਸੀ ਕਿ ਇਹਦੇ ਦਿਨ ਰਹਿ ਗਏ ਨੇ ਥੋੜੇ, ਚੰਗਾ ਕਰਮ ਇਹਨੇ ਲਾਈਫ ਦੇ ਵਿੱਚ ਕੀਤਾ ਕੋਈ ਨਹੀਂ, ਤੇ ਜਮਾ ਨੇ ਆਉਣਾ ਧਰੂ ਧਰੂ ਕੇ ਇਹਨੂੰ ਖੜਨਾ। ਤਾਂ ਹੀ ਤੇ ਬੀਬਾ ਸੀ ਕਿਹਾ ਸੀ ਇਹਨੂੰ ਅੰਮ੍ਰਿਤ ਛਕਾ, ਗੁਰੂ ਦੀ ਮੋਹਰ ਲਵਾ, ਕਿਉਂਕਿ ਜਮਾ ਨੇ ਆਉਣਾ ਸੀ ਕੁੰਦਨ ਲਾਲ ਨੂੰ ਲੈਣ ਵਾਸਤੇ। ਜੇ ਅੰਮ੍ਰਿਤ ਛਕ ਕੇ ਕੁੰਦਨ ਸਿੰਘ ਬੈਠਾ ਹੁੰਦਾ ਜਮਾ ਦੀ ਵੀ ਕਿਆ ਮਜਾਲ, ਇਹਨੂੰ ਹੱਥ ਵੀ ਕੋਈ ਪਾ ਜਾਂਦਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਬੀਬੀ ਜਦੋਂ ਤੂੰ ਲਿਆਈ ਸੈਨਾ ਇਹਨੂੰ ਅਸੀਂ ਉਸੇ ਵੇਲੇ ਦਵਾਈ ਦੇਤੀ ਸੀ, ਦਵਾਈ ਤੇ ਤੈਂ ਨਹੀਂ ਖਾਧੀ। ਦੇਖੋ ਅੰਮ੍ਰਿਤ ਛਕਣ ਦੇ ਨਾਲ ਪੁੱਠੇ ਲੇਖ ਵੀ ਸਿੱਧੇ ਹੁੰਦੇ ਜੇ। ਔਰ ਅੱਜ ਸਿੱਖਾਂ ਨੂੰ ਜ਼ੋਰ ਲਾ ਲਾ ਕੇ ਕਹਿਣਾ ਪੈ ਰਿਹਾ ਤੁਸੀਂ ਸਿੱਖ ਬਣ ਜਾਓ। ਕਿੱਡੀ ਨਮੋਸ਼ੀ ਦੀ ਗੱਲ ਏ, ਕਿੱਡੀ ਨਮੋਸ਼ੀ ਦੀ। ਚਾਹੀਦਾ ਤੇ ਇਹ ਹੈ ਤੁਸੀਂ ਅੰਮ੍ਰਿਤ ਛਕੋ ਤੇ ਇਹ ਢੰਡੋਰਾ ਪੂਰੇ ਜੱਗ ਵਿੱਚ ਦਿਓ। ਇੱਕ ਇੱਕ ਪ੍ਰੇਮੀ ਅੰਮ੍ਰਿਤ ਛਕ ਕੇ 15 15 20 20 ਨੂੰ ਗੁਰੂ ਵਾਲੇ ਬਣਾਉਣ ਦਾ ਪ੍ਰਣ ਕਰ ਲਵੇ। ਵੇਖੋ ਫਿਰ ਸਿੱਖੀ ਕਿੱਥੇ ਜਾਂਦੀ ਹੈ। ਪਰ ਅੱਜ ਸਿੱਖਾਂ ਨੂੰ ਜ਼ੋਰ ਲਾ ਲਾ ਕੇ ਕਹਿਣਾ ਪੈ ਰਿਹਾ ਬਈ ਤੁਸੀਂ ਸਿੱਖ ਬਣ ਜਾਓ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਿਆਰ ਨਾਲ ਸਾਰੇ ਆਖੋ ਧੰਨ ਬਾਬਾ ਦੀਪ ਸਿੰਘ ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ 27 ਮਈ ਨੂੰ ਜਿਹੜਾ ਅੰਮ੍ਰਿਤ ਸੰਚਾਰ ਹੋਣਾ ਹੈ ਨਾ, ਪਰਿਵਾਰਾਂ ਸਮੇਤ ਅੰਮ੍ਰਿਤ ਛਕਿਓ। ਟੀਵੀ ਸਕਰੀਨ ਦੇ ਉੱਤੇ ਤੁਹਾਡੇ ਨੰਬਰ ਚੱਲਦੇ ਹੀ ਨੇ। ਆਪਣਾ ਨਾਮ, ਆਪਣੇ ਸ਼ਹਿਰ ਦਾ ਨਾਮ ਤੇ ਕਿੰਨੇ ਮੈਂਬਰ ਤੁਸੀਂ ਅੰਮ੍ਰਿਤ ਛਕਣ ਵਾਸਤੇ ਆ ਰਹੇ ਹੋ ਇਹ ਲਿਖ ਕੇ ਸਾਨੂੰ WhatsApp ਜ਼ਰੂਰ ਕਰਿਓ, ਤਾਂ ਜੋ ਉਸ ਹਿਸਾਬ ਨਾਲ ਸਾਰੀ ਅਸੀਂ ਤਿਆਰੀ ਕਰ ਸਕੀਏ। ਇਹ ਬੇਨਤੀ ਹੈ ਜੀ। ਸਤਿਗੁਰੂ ਬਚਨ ਕਰ ਰਹੇ ਬਾਣੀ ਦੇ ਵਿੱਚ ਇੱਕ ਵਾਰੀ ਪੰਕਤੀ ਪੜੋ, ਉਸ ਤੋਂ ਬਾਅਦ ਆਪਣੇ ਮਨ ਦੇ ਅੰਦਰ, ਸਮਾਗਮ ਤੋਂ ਬਾਅਦ ਨਾ ਮਨ ਦੇ ਅੰਦਰ ਪੱਕੀ ਵਿਚਾਰ ਬਣਾ ਲਓ। ਜੋ ਮਰਜ਼ੀ ਹੋ ਜੇ, ਬਹਾਨੇ ਬਾਜ਼ੀਆਂ ਨਹੀਂ ਆਪਾਂ ਲਾਉਣੀਆਂ। ਅੰਮ੍ਰਿਤ ਛਕ ਕੇ ਗੁਰੂ ਦੀ ਮੋਹਰ ਲਵਾਉਣੀ, ਕਿਉਂਕਿ ਸਾਹਿਬ ਕਹਿ ਰਹੇ ਬਾਣੀ ਵਿੱਚ ਕੀ, ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਪੜੋ ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਲਓ ਹਾਜ਼ਰੀਆਂ। ਗੁਰ ਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਬਿਨ ਸਮਝ ਨਾ ਆਵੇ, ਗੁਰੂ ਬਿਨ ਸਮਝ ਨਾ ਆਵੇ। ਗੁਰੂ
न आवे। गुर बिन घोर अंधार, ओ गुरु बिन समझ न आवे। गुर बिन घोर अंधार, गुरु बिन समझ न आवे। गुरु बिन समझ न आवे। गुरु बिन समझ न आवे। ਬੇਨਤੀ ਹੈ ਬਹਾਨੇਬਾਜ਼ੀਆਂ ਛੱਡੋ ਜੀ, ਅੰਮ੍ਰਿਤ ਦੀ ਕੀ ਲੋੜ, ਮਨ ਸਾਫ਼ ਹੋਣਾ ਚਾਹੀਦਾ ਹੈ। ਨਹੀਂ ਭਾਈ, ਇਹੋ ਜਿਹੇ ਬਹਾਨੇ ਆਪਾਂ ਨਹੀਂ ਲਾਉਣੇ। ਜੇ ਮਾਲਕ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਛਕਿਆ ਤੇ ਸਾਨੂੰ ਹੁਕਮ ਕੀਤਾ ਨਾ ਛਕਣ ਦਾ, ਫਿਰ ਛਕਣਾ। ਇਹ ਮੇਰੀ ਬੇਨਤੀ ਹੈ, ਕੋਈ ਬਹਾਨੇ ਨਹੀਂ ਲਾਉਣੇ ਆਪਾਂ। ਬਾਕੀ ਕੁਝ ਦਿਨ ਇਹੋ ਹੀ ਵਿਚਾਰਾਂ ਚੱਲਣੀਆਂ ਨੇ ਸਾਰੇ ਸਮਾਗਮਾਂ ਦੇ ਵਿੱਚ। ਔਰ ਮੇਰੀ ਬੇਨਤੀ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ 10-10, 15-15 ਨੂੰ ਪ੍ਰੇਰਨਾ ਕਰ ਦੇਣਾ ਛਕਣ ਦੀ। ਔਰ ਵਹੀਰਾਂ ਘੱਤ ਕੇ ਕੱਚੇ ਗੁਰੂ ਦੇ ਨਾਲ ਜੋੜਨ ਵਾਲੇ ਵੇਖੋ ਕਿੰਨੇ ਕਿੰਨੇ ਉਪਰਾਲੇ ਕਰਦੇ ਨੇ। ਕਦੀ ਟਿਕਟਾਂ ਵੀ ਦੇ ਦੇਣਗੇ, ਕਦੀ ਬੱਸਾਂ ਦਾ ਕਿਰਾਇਆ ਵੀ ਦੇ ਦੇਣਗੇ, ਆਪ ਪ੍ਰੇਰਨਾ ਕਰਕੇ ਗੱਡੀਆਂ 'ਚ ਵੀ ਲੈ ਕੇ ਜਾਣਗੇ। ਤੇ ਇਹ ਮੇਰੀ ਬੇਨਤੀ ਹੈ, ਤੁਸੀਂ ਤੇ ਸੱਚੇ ਨਾਲ ਜੋੜਨਾ। ਕਕਾਰ ਵੀ ਜੇ ਕਿਤੇ ਲੈ ਕੇ ਦੇਣੇ ਪੈਣ ਲੈ ਕੇ ਦੇ ਦੇਣਾ, ਪਰ ਕੋਈ ਵੀ ਇਹ ਹੋਕਾ ਦੇਣ ਤੋਂ ਪਿੱਛੇ ਨਾ ਹੋਇਓ। ਆਪ ਵੀ ਅੰਮ੍ਰਿਤ ਛਕੋ, ਹੋਰਨਾਂ ਨੂੰ ਵੀ ਪ੍ਰੇਰਨਾ ਕਰਕੇ ਜ਼ਰੂਰ ਗੁਰੂ ਵਾਲੇ ਬਣਾਓ। ਗੁਰੂ ਕਿਰਪਾ ਕਰੇ। ਇੱਕ ਬੇਨਤੀ ਹੈ, 27 ਤਰੀਕੇ ਅੰਮ੍ਰਿਤ ਸੰਚਾਰੇ ਭੁੱਲਿਓ ਨਾ। ਜੋ ਚੁਪਹਿਰਾ ਜਪ ਤਪ ਸਮਾਗਮ ਹੁੰਦਾ ਹੈ, ਪ੍ਰਤੱਖ ਬਾਬਾ ਦੀਪ ਸਿੰਘ ਚੌਂਕੜਾ ਮਾਰ ਕੇ ਜੋ ਬਹਿੰਦੇ ਨੇ, ਸਵੇਰੇ 10 ਤੋਂ 4 ਵਜੇ ਤੱਕ ਸੰਗਤਾਂ ਦੂਰੋਂ ਦੂਰੋਂ ਆ ਕੇ ਆਪਣੀਆਂ ਬੇਨਤੀਆਂ ਕਰਦੀਆਂ ਤੇ ਬਾਬਾ ਦੀਪ ਸਿੰਘ ਸਭ ਦੀਆਂ ਝੋਲੀਆਂ ਭਰਦੇ ਨੇ। ਤੇ ਇਹ 10 ਵਜੇ ਸਵੇਰੇ 27 ਮਈ ਨੂੰ ਚੁਪਹਿਰੇ ਵਾਲੇ ਦਿਨ ਅੰਮ੍ਰਿਤ ਸੰਚਾਰ ਹੋਏਗਾ। ਵਹੀਰਾਂ ਕੱਤ ਕੇ ਅੰਮ੍ਰਿਤ ਛਕੋ। ਇੱਕ ਬੇਨਤੀ, ਜੋ ਪਹਿਲੀ ਕਿਤਾਬ ਸਭੇ ਜੀ ਸੰਭਾਲ ਆਪਣੀ ਮਿਹਰ ਕਰ, ਬਹੁਤ ਸੰਗਤਾਂ ਨੇ ਪਿਆਰ ਦਿੱਤਾ। ਹਜ਼ਾਰਾਂ ਦੇ ਹਿਸਾਬ ਨਾਲ ਉਹ ਕਿਤਾਬਾਂ ਸੰਗਤਾਂ ਨੇ ਜੋ ਖਰੀਦੀਆਂ ਵੀ ਤੇ ਅਗਾਂਹ ਵੰਡੀਆਂ ਵੀ ਪ੍ਰਚਾਰ ਵਾਸਤੇ। ਤੇ ਇਹ ਤੁਹਾਡੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਦੂਸਰੀ ਕਿਤਾਬ ਜੋ ਰਿਲੀਜ਼ ਹੋਈ ਹੈ, ਸਾਜਨੋ ਤੂੰ ਮੀਤ ਮੇਰਾ। ਇਹ ਜਿਹੜੇ ਕੀਰਤਨ ਤੁਸੀਂ ਸੁਣਦੇ ਹੋ ਨਾ, ਇਹਨਾਂ ਕੀਰਤਨਾਂ ਦਾ ਉਤਾਰਾ ਇਹਦੇ ਵਿੱਚ। ਸਾਜਨੋ ਤੂੰ ਮੀਤ ਮੇਰਾ ਇਹ ਨਵੀਂ ਕਿਤਾਬ ਰਿਲੀਜ਼ ਹੋਈ ਹੈ। ਇਹ ਕਿਤਾਬ ਤੁਸੀਂ ਆਪਣੇ ਪੜ੍ਹਨ ਵਾਸਤੇ ਤੇ ਜ਼ਰੂਰ ਮੰਗਵਾਇਓ। ਜੇ ਕਿਸੇ ਦਾ ਕੋਈ ਜਨਮ ਦਿਨ ਹੈ, ਮੈਰਿਜ ਐਨਵਰਸਰੀ ਜਾਂ ਕੁਝ ਵੀ, ਤੇ 10-10, 20-20, 50-50 ਵੰਡਣ ਵਾਸਤੇ ਵੀ ਕਿਤਾਬਾਂ ਜ਼ਰੂਰ ਮੰਗਵਾਇਓ। ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ, 98759 09004 ਨੰਬਰ। ਇਸ ਨੰਬਰ ਤੇ ਸੰਪਰਕ ਕਰਕੇ ਆਪ ਜੀ ਇਹ ਕਿਤਾਬ ਮੰਗਵਾ ਸਕਦੇ ਹੋ। ਔਰ ਅਗਾਂਹ ਵੰਡਣੀ ਵੀ ਜ਼ਰੂਰ ਇਹ ਬੇਨਤੀ ਪ੍ਰਵਾਨ ਕਰਿਓ। ਬਾਕੀ ਸੇਵਾਵਾਂ ਦੇ ਕਾਰਜ ਜਿਹੜੇ ਚੱਲ ਰਹੇ ਨੇ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਜਿੱਥੇ ਜੋ ਵਿਧਵਾ ਬੀਬੀਆਂ ਦੇ ਬੱਚੇ, ਗ੍ਰੰਥੀ ਸਿੰਘਾਂ ਦੇ ਬੱਚੇ, ਜਿਨ੍ਹਾਂ ਦੀਆਂ 3 ਬੇਟੀਆਂ CBSE ਸਕੂਲ ਦੇ ਵਿੱਚ, ਉਹਨਾਂ ਨੂੰ ਬਿਲਕੁਲ ਫ੍ਰੀ ਸਿੱਖਿਆ ਦਿੱਤੀ ਜਾ ਰਹੀ। ਔਰ ਮਨ ਦੀ ਬੜੀ ਰੀਝ ਹੈ ਇਹ CBSE ਸਕੂਲ ਵਿੱਚ ਬੱਚੇ ਜਿੱਥੇ ਦੁਨਿਆਵੀ ਪੜ੍ਹਾਈ ਕਰਨ, ਉੱਥੇ ਗੁਰਮਤਿ ਦੀ ਪੜ੍ਹਾਈ ਜੜ੍ਹਾਂ ਦੇ ਵਿੱਚ ਵੜ ਜਾਵੇ। ਬੱਚਿਆਂ ਦੀਆਂ ਜੜ੍ਹਾਂ ਦੇ ਵਿੱਚ ਪਲੇ ਪੈਣ ਦਾ ਬੱਚਾ ਆ ਕੇ ਕਿਸੇ ਦਿਨ ਲੱਗੇ ਸਕੂਲ 'ਚ, ਵੇਖੋ ਛੋਟੇ ਛੋਟੇ ਬੱਚੇ ਤੋਤਲੀ ਜ਼ਬਾਨ 'ਚ ਅਰਦਾਸ ਕਰਦੇ ਨੇ, ਬੜੀ ਮਨ ਨੂੰ ਠੰਡ ਪੈਂਦੀ। ਨਾਲ ਇਸੇ ਜਗ੍ਹਾ ਦੇ ਉੱਤੇ ਜੋ ਰਾਮ ਤੀਰਥ ਰੋਡ ਦੇ ਉੱਤੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ, 2000 ਤੋਂ ਵੱਧ ਪ੍ਰੇਮੀ ਅੰਮ੍ਰਿਤ ਛਕਦੇ ਨੇ। ਨਾਲ ਪਿਆਰਿਓ, ਗੁਰੂ ਜੀ ਦੀ ਕਿਰਪਾ ਦਾ ਸਦਕਾ ਗੁਰੂ ਬਾਬਾ ਨਾਨਕ ਜੀ ਦੀ ਚਲਦੀ ਫਿਰਦੀ ਰਸੋਈ, ਉਹ ਗੱਡੀ ਬਣਾਈ ਹੈ। ਵੱਖ-ਵੱਖ ਥਾਵਾਂ ਤੇ ਲੰਗਰ ਪ੍ਰਸ਼ਾਦ ਤਿਆਰ ਕਰਕੇ ਪਹੁੰਚਾਇਆ ਜਾਂਦਾ। ਸਭ ਟੀਵੀ ਸਕਰੀਨ ਤੇ ਤੁਹਾਡੇ ਆ ਰਹੇ ਆ। ਆਪ ਜੀ ਦੇਖੋ ਵੀ ਤੇ ਅਸੀਸਾਂ ਵੀ ਦੇਣਾ। ਮਨ 'ਚ ਸੋਚ ਲਿਆ ਕਰੋ, ਬੱਚੇ ਦਾ ਜਨਮ ਦਿਨ ਹੈ, ਇੱਕ ਦਿਨ ਲੰਗਰ ਦੀ ਸੇਵਾ ਮੈਂ ਕਰਨੀ, ਇੱਥੇ ਰਸਦ ਪਹੁੰਚਾ ਦਿਆ ਕਰੋ। ਭਾਵੇਂ ਜੋ ਤੁਹਾਡੇ ਅੰਦਰੋਂ ਆਵਾਜ਼ ਆਵੇ, ਕਿਸੇ ਵੀ ਢੰਗ ਨਾਲ, ਭਾਵੇਂ ਤੁਸੀਂ ਬੱਚਿਆਂ ਦੀਆਂ ਸਕੂਲਾਂ ਦੀਆਂ ਫੀਸਾਂ ਵਿੱਚ ਹੈਲਪ ਕਰ ਦਿਆ ਕਰੋ, ਭਾਵੇਂ ਤੁਸੀਂ ਜਿਹੜਾ ਹਸਪਤਾਲ ਚੱਲ ਰਿਹਾ ਉਹਦੇ ਵਿੱਚ ਮਰੀਜ਼ਾਂ ਦੀਆਂ ਦਵਾਈਆਂ ਲਈ, ਸਾਡਾ ਜਿਹੜਾ ਚੈਨਲ ਹੈ ਨਾ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਉਸ ਚੈਨਲ ਦੇ ਉੱਤੇ 2 QR ਕੋਡ ਵੀ ਚੱਲਦੇ ਨੇ। ਉਹ ਕੋਡ ਤੁਸੀਂ ਸਕੈਨ ਕਰੋਗੇ ਨਾ, ਇੱਕ ਬਾਬੇ ਨਾਨਕ ਦੀ ਰਸੋਈ ਦਾ, ਇੱਕ ਹਸਪਤਾਲ ਦਾ, ਸਾਡੇ ਜਿਹੜੇ YouTube ਚੈਨਲ ਦੇ ਉੱਤੇ, ਤੇ ਉਹ ਸਿੱਧਾ ਤੁਸੀਂ ਉਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਦਵਾਈਆਂ ਲਈ ਵੀ ਪਾ ਸਕਦੇ ਹੋ, ਲੰਗਰਾਂ ਲਈ ਵੀ ਪਾ ਸਕਦੇ ਹੋ। ਤੇ ਮੈਂ ਜਿਹੜੀ ਗੱਲ ਕਰ ਰਿਹਾ ਸਾਂ,
ਕਿ ਇਸੇ ਅਸਥਾਨ ਦੇ ਉੱਤੇ ਗੁਰੂ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ। 20 ਰੁਪਈਆਂ ਦੀ ਪਰਚੀ 'ਚ 2 ਦਿਨ ਦੀ ਦਵਾਈ ਫ੍ਰੀ ਦਿੱਤੀ ਜਾਂਦੀ, ਔਰ ਜਿਹੜੇ ਇਲਾਜ ਨੇ ਲਾਗਤ ਮੁੱਲ ਨਾਲ ਹੁੰਦੇ ਨੇ, ਲੈਬੋਰਟਰੀ ਦੇ ਟੈਸਟ ਲਾਗਤ ਮੁੱਲ ਨਾਲ, ਡਿਜੀਟਲ ਐਕਸਰੇ 113 ਰੁਪਏ 'ਚ, ਜਿਹੜੀ ਦਵਾਈ ਬਾਜ਼ਾਰੋਂ 100 ਦੀ ਇੱਥੇ 30 ਦੀ ਦਿੱਤੀ ਜਾਂਦੀ। ਆ ਕੇ ਕਦੀ ਤੱਕੋ ਤੁਹਾਡੀ ਇਹ ਦਿੱਤੀ ਮਾਇਆ ਲੱਗ ਕਿੱਥੇ ਕਿੱਥੇ ਰਹੀ ਹੈ। ਔਰ ਨਾਲ ਹੀ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਬੱਚਿਆਂ ਦਾ 2 ਸਾਲਾਂ ਦਾ ਗੁਰਮਤਿ ਦਾ ਕੋਰਸ। ਆ ਕੇ ਵੇਖੋ, ਚੁਪਹਿਰੇ ਵਾਲੇ ਦਿਨ ਬੱਚੇ ਹੀ ਅਰਦਾਸ ਕਰਦੇ, ਬੱਚੇ ਹੁਕਮਨਾਮਾ, ਬੱਚੇ ਜਪਜੀ ਸਾਹਿਬ ਦਾ ਪਾਠ, ਬੱਚੇ ਚੌਪਈ ਸਾਹਿਬ ਦਾ ਪਾਠ, ਬੱਚੇ ਕੀਰਤਨ ਵੀ ਕਰਦੇ ਨੇ, ਤਬਲਾ ਵੀ ਵਜਾਉਂਦੇ ਨੇ। ਇਹ ਸਭ ਕੁਝ ਤੁਹਾਡੀਆਂ ਅਸੀਸਾਂ ਨਾਲ ਚੱਲ ਰਿਹਾ। ਤੁਹਾਡੀਆਂ ਜੋ ਅਰਦਾਸਾਂ ਨੇ ਨਿੱਤਾ ਪ੍ਰਤੀ ਉਹਨਾਂ ਦੁਆਰਾ ਚੱਲ ਰਹੇ ਆ, ਤੁਹਾਡੇ ਸਹਿਯੋਗ ਨਾਲ ਚੱਲ ਰਹੇ ਆ। ਜਿੱਥੇ ਬੱਚੇ ਗੁਰਮਤਿ ਦੀ ਪੜ੍ਹਾਈ ਕਰ ਰਹੇ, ਉੱਥੇ ਬੱਚਿਆਂ ਦੀ ਸਿਹਤ ਵੱਲ ਰਵੇ। ਜਿਮ ਦਾ ਪ੍ਰਬੰਧ ਵੀ, ਘੋੜਸਵਾਰੀ ਦਾ ਪ੍ਰਬੰਧ ਵੀ ਇੱਥੇ ਕੀਤਾ ਗਿਆ ਮਹਾਰਾਜ ਜੀ ਦੀ ਕਿਰਪਾ ਨਾਲ। ਇਸੇ ਸਥਾਨ ਤੇ ਹਰ ਮਹੀਨੇ ਦੀ 26 ਤਰੀਕ ਨੂੰ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਵੀ ਦਿੱਤਾ ਜਾਂਦਾ ਹੈ। ਔਰ ਨਿੱਤਾ ਪ੍ਰਤੀ ਸੇਵਾਵਾਂ ਦੇ ਕਾਰਜ ਵਧਣ ਕਰਕੇ 15,500 ਗਜ ਜਗ੍ਹਾ ਦਿੱਤੀ ਸਤਿਗੁਰਾਂ ਨੇ, ਤੁਹਾਨੂੰ ਪਤਾ ਹੀ ਹੈ। ਬਿਲਕੁਲ ਨਾਲ ਟਰਸਟ ਨੂੰ ਦੂਜਾ ਯੂਨਿਟ, ਜਿੱਥੇ ਜੀ ਦਇਆ ਪ੍ਰਵਾਨ ਪਾਰਕ, ਉਸ ਪਾਰਕ ਵਿੱਚ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਬਿਮਾਰ ਪੰਛੀਆਂ ਦਾ ਇਲਾਜ। ਮਨ ਦੀ ਰੀਝ ਇਸੇ ਸਾਲ 27 ਅਕਤੂਬਰ ਨੂੰ ਇਹ ਜੀ ਦਇਆ ਪ੍ਰਵਾਨ ਪਾਰਕ ਦੀ ਓਪਨਿੰਗ ਹੋ ਜੇ। 27 ਅਕਤੂਬਰ ਨੂੰ ਬਾਉਂਡਰੀਵਾਲ ਦਾ ਸਾਰਾ ਕੰਮ ਸ਼ੁਰੂ ਹੋ ਚੁੱਕਿਆ ਤੇ ਇਹ ਜੀ ਦਇਆ ਪ੍ਰਵਾਨ ਪਾਰਕ 27 ਅਕਤੂਬਰ ਨੂੰ ਮਨ ਦੀ ਰੀਝ ਇਸੇ ਸਾਲ ਸ਼ੁਰੂ ਹੋ ਜੇ। 27 ਜੁਲਾਈ ਨੂੰ ਹਸਪਤਾਲ ਦਾ ਜੋ ਫਸਟ ਫਲੋਰ ਦਾ ਮਹੂਰਤ ਹੈ ਉਹ 27 ਜੁਲਾਈ ਹੈ ਮਹਾਰਾਜ ਜੀ ਦੀ ਕਿਰਪਾ ਨਾਲ। ਤੇ ਉਹਦੀ ਵੀ ਸ਼ੁਰੂਆਤ ਕਰ ਰਹੇ, ਜਿੱਥੇ ਆਈਸ ਦਾ ਕਾਰਜ ਹੋਣਾ ਹੈ, ਡੈਂਟਲ ਦੇ ਕਾਰਜ ਹੋਣੇ, ਫਿਜ਼ੀਓਥੈਰੇਪੀ, ਅਲਟਰਾਸਾਊਂਡ, ਇਹ ਸਾਰੀਆਂ ਚੀਜ਼ਾਂ ਇਹ 27 ਜੁਲਾਈ ਨੂੰ ਮਹੂਰਤ ਹੋਏਗਾ। ਇਹ ਨਵੀਂ ਜਗ੍ਹਾ ਜਿਹੜੀ ਮੈਂ ਗੱਲ ਕਰ ਰਿਹਾ, ਜਿੱਥੇ ਜੀ ਦਇਆ ਪ੍ਰਵਾਨ ਪਾਰਕ ਨਾਲ ਸਰਾਂ ਬਣਨੀ ਗੁਰਦੁਆਰਾ ਸਾਹਿਬ, ਅਜੇ ਇਹ ਸੇਵਾਵਾਂ ਆਰੰਭਤਾ ਦੇ ਵੱਲ ਨੇ। ਪਿਤਾ ਜੀ ਨੇ ਨਵਾਂ ਯੂਨਿਟ ਬਖਸ਼ ਦਿੱਤਾ, ਤੀਸਰਾ ਯੂਨਿਟ ਅੱਡਾ ਗੋਪਾਲਪੁਰਾ ਬਟਾਲਾ ਰੋਡ, ਮੇਨ ਰੋਡ ਦੇ ਉੱਤੇ, ਜਿੱਥੇ ਸਕੂਲ ਹਸਪਤਾਲ ਬਣਨਾ ਹੈ, ਬਾਬੇ ਨਾਨਕ ਦੀ ਰਸੋਈ। 2 ਚੀਜ਼ਾਂ ਨੂੰ ਲੈ ਕੇ ਚੱਲਣਾ ਹੈ, ਐਜੂਕੇਸ਼ਨ ਨੂੰ ਤੇ ਹੈਲਥ ਨੂੰ। ਮਾਇਆ ਪੱਖੋਂ ਸਸਤੀਆਂ ਕਰ ਦੋ, ਹੁਣ ਇਹ ਟੌਪ ਕਲਾਸ ਚੀਜ਼ਾਂ, ਫਿਰ ਸਾਨੂੰ ਅਗਾਂਹ ਵਧਣ ਤੋਂ ਕੋਈ ਰੋਕ ਨਹੀਂ ਸਕਦਾ। ਇਹ ਮੇਰੀ ਸਨਿਮਰ ਬੇਨਤੀ ਹੈ ਭਾਈ, ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ। ਇਸੇ ਦਸੰਬਰ ਦੇ ਲਾਸਟ ਦੇ ਵਿੱਚ ਇਸ ਜਗ੍ਹਾ ਦੀ ਰਜਿਸਟਰੀ ਹੋਣੀ। 2500 ਰੁਪਏ 1 ਗਜ ਦੀ ਸੇਵਾ, 2-2 5-5 ਗਜ ਦੀ ਸੇਵਾ ਸਭ ਨੇ ਕਰਨ ਦੀ ਕਿਰਪਾਲਤਾ ਕਰਨੀ, ਤਾਂ ਜੋ ਇਹ ਸੇਵਾਵਾਂ ਨਿਰੰਤਰਤਾ ਦੇ ਨਾਲ ਜਾਰੀ ਰਹਿਣ। ਅਖੀਰਲੀ ਗੱਲ ਕਹਿ ਕੇ ਮੈਂ ਸਮਾਪਤੀ ਕਰਨ ਲੱਗਾ। 20 ਤਰੀਕ ਆ ਰਹੀ ਹੈ, ਕੌਲਸਰ ਸਾਹਿਬ 8 ਤੋਂ 10 ਵਜੇ ਤੱਕ ਰਾਤੀ ਸਮਾਗਮ ਹੋਣਗੇ। ਉੱਥੇ ਵੀ ਗੁਰੂ ਹਰਗੋਬਿੰਦ ਪਾਤਸ਼ਾਹ ਇਉਂ ਲੱਗਦਾ ਜਿਵੇਂ ਚੌਂਕੜਾ ਮਾਰ ਕੇ ਪ੍ਰਤੱਖ ਬਿੰਦੇ ਨੇ। ਆ ਜਾਇਆ ਕਰੋ, ਸ਼ਹਿਰ ਵਾਲਿਆਂ ਨੂੰ ਬੇਨਤੀ ਹੈ, ਸਾਰੇ ਰੁਝੇਵੇਂ ਛੱਡ ਕੇ ਆ ਜਾਇਆ ਕਰੋ। 8 ਤੋਂ 10 ਸਮਾਗਮ ਹੁੰਦਾ ਹੈ, ਔਰ ਜਿੱਥੋਂ ਜਿੱਥੋਂ ਪਹੁੰਚ ਸਕਦੇ ਹੋ ਨਾ ਜ਼ਰੂਰ ਪਹੁੰਚਿਆ ਕਰੋ। ਆਪਣੇ ਮਾੜੇ ਕਰਮਾਂ ਦੇ ਚਿੱਠੇ ਪੜਵਾ ਲਓ, ਔਰ ਸਤਿਗੁਰਾਂ ਦੇ ਬਚਨ ਨੇ, ਜਿਹੜਾ ਹਰਮੰਦਰ ਸਾਹਿਬ ਆਏਗਾ, ਕੌਲਸਰ ਸਾਹਿਬ ਬੀਬੀ ਕੌਲਾਂ ਜੀ ਦੇ ਸਥਾਨ ਦੇ ਦਰਸ਼ਨ ਕਰੇਗਾ, ਯਾਤਰਾ ਉਸੇ ਦੀ ਸਫਲੀ ਹੋਣੀ ਹੈ। ਇਹ ਮੇਰੀ ਬੇਨਤੀ, ਆਪਣਾ ਜਨਮ ਸਫਲਾ ਕਰਵਾ ਲਓ ਔਰ ਆਪਣੇ ਮਾੜੇ ਕਰਮਾਂ ਦੇ ਲੇਖੇ ਪੜਵਾ ਲਓ। ਆ ਜਿਓ 20 ਤਰੀਕ ਨੂੰ ਸਾਰੀਆਂ ਸੰਗਤਾਂ ਕੌਲਸਰ ਸਾਹਿਬ। ਇਹ ਬੇਨਤੀਆਂ ਪ੍ਰਮਾਣ। ਸਾਡਾ YouTube ਚੈਨਲ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਕਰੋ, ਔਰ ਇੰਸਟਾਗ੍ਰਾਮ ਫੇਸਬੁੱਕ ਤੇ ਵੀ ਪੇਜ ਬਣਾਏ ਨੇ, ਹਰ ਜਗ੍ਹਾ ਤੇ ਤੁਸੀਂ ਸਾਨੂੰ ਫੋਲੋ ਕਰ ਸਕਦੇ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।